गुरु प्यारी साध संगत जी, साहिब श्री गुरु ग्रंथ साहिब जी की हजूरी च बैठे सबना वाहिगुरू जी का खालसा वाहिगुरू जी की फतेह। पंजाबी रेडियो USA ते सानू काम करदियां काफ़ी वक्त हो गया। पहली बारी ईस्ट कोस्ट वाल आना होया। कल जो वाशिंगटन DC ਦੇ ਵਿੱਚ ਇੱਥੇ ਜੋ ਸਿੱਖ ਡे ਪਰੇਡ ਸੀਗੀ ਉਸ ਦੀ ਕਵਰੇਜ ਦੇ ਲਈ ਪਹੁੰਚੇ ਭਾਈ ਰਵਿੰਦਰ ਸਿੰਘ ਜੀ, ਭਾਈ ਗੁਰਪਾਲ ਸਿੰਘ ਜੀ ਸਾਨੂੰ ਮਿਲੇ। ਬੜਾ ਨਿੱਘਾ ਜੀ ਆਇਆਂ ਨੂੰ ਇੱਥੋਂ ਦੀ ਸੰਗਤ ਨੇ ਦਿੱਤਾ, ਵਰਜੀਨੀਆ ਦੀ ਸੰਗਤ ਨੇ। ਅੱਜ ਵਰਜੀਨੀਆ ਦੀ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ, ਬੜੇ ਵਡਭਾਗੀ ਹਾਂ। ਧੰਨਵਾਦ ਕਰਦੇ ਹਾਂ, ਮਨਾਂ ਨੂੰ ਹੀ ਪਿਆਰ ਤੁਸੀਂ ਦੇ ਰਹੇ ਹੋ। ਸੋ ਸਾਡੀ ਰੇਡੀਓ ਸਟੇਸ਼ਨ ਤੋਂ ਕੋਸ਼ਿਸ਼ ਹੁੰਦੀ ਆ ਵੀ ਅਸੀਂ ਗੁਰੂ ਦੀ ਗੱਲ, ਗੁਰੂ ਸਿਧਾਂਤ ਦੀ ਗੱਲ, ਸਿੱਖ ਸਿਧਾਂਤ ਦੀ ਗੱਲ ਉਸ ਦੇ ਜ਼ਰੀਏ ਤੁਹਾਡੇ ਸਾਰਿਆਂ ਨਾਲ ਕਰਦੇ ਰਹੀਏ। ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਨੇ ਬਹੁਤ ਵਧੀਆ ਵਿਚਾਰਾਂ ਜਿਹੜੀਆਂ ਆ ਉਹ ਸਾਂਝ ਪਾਈ ਵੀ ਗੁਰੂ ਦੇ ਨਾਲ ਜੁੜਨ ਦੀ ਜਿਹੜੀ ਗੱਲ ਆ, ਗੁਰੂ ਦੇ ਨਾਲ ਜੁੜਨ ਦੀ ਗੱਲ ਆਪਾਂ ਨੂੰ ਆਪਣੇ ਇਤਿਹਾਸ ਦੇ ਵਿੱਚੋਂ ਵੀ ਬਹੁਤ ਕੁਝ ਜਿਹੜਾ ਉਹ ਮਿਲਦਾ ਹੈ। ਅੱਜ ਜੋ ਸਮੱਸਿਆਵਾਂ ਆਪਣੇ ਸਾਹਮਣੇ ਦਰਪੇਸ਼ ਆ ਉਹਦਾ ਮੁੱਖ ਕਾਰਨ ਇਹੀ ਆ ਵੀ ਆਪਾਂ ਕਿਤੇ ਨਾ ਕਿਤੇ ਸਿੱਖ ਸਿਧਾਂਤ ਤੋਂ ਟੁੱਟੇ ਹੋਏ ਆ। ਸਾਡੀ ਬਤੌਰ ਮੀਡੀਆ ਇਹ ਕੋਸ਼ਿਸ਼ ਰਹਿੰਦੀ ਆ ਵੀ ਆਪਾਂ ਉਸ ਸਿਧਾਂਤ ਨੂੰ ਮੋਹਰੇ ਲਿਆ ਕੇ ਆਪਾਂ ਫਿਰ ਉਸ ਤਰੀਕੇ ਦੇ ਨਾਲ ਜੀਵਨ ਜਾਂਚ ਨੂੰ ਚੱਲਣ ਦੀ ਕੋਸ਼ਿਸ਼ ਕਰੀਏ। ਦੇਹਧਾਰੀ ਅਸ਼ਤੋਸ਼ ਦੀ ਤੁਸੀਂ ਉਹ ਗੱਲ ਕੀਤੀ ਵੀ ਲੋਕਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਆ ਜਾਂਦਾ ਹੈ ਵੀ ਸ਼ਾਇਦ ਕੋਈ ਇਨਸਾਨ ਸਾਨੂੰ ਕੋਈ ਰਸਤਾ ਜਿਹੜਾ ਉਹ ਦਿਖਾ ਸਕਦਾ ਆ, ਪਰ ਇਹ ਗੁਰੂ ਦਾ ਜਿਹੜਾ ਇਹ ਬਚਨ ਆ, ਗੁਰੂ ਦਾ ਜਿਹੜਾ ਸ਼ਬਦ ਆ, ਗੁਰੂ ਦਾ ਜਿਹੜਾ ਇਹ ਵਿਚਾਰ ਆ, ਇਸੇ ਨੇ ਹੀ ਆਪਣਾ ਭਾਵ ਤਾਰਾ ਕਰਨਾ ਹੈ। ਇੱਕ ਛੋਟੀ ਜਿਹੀ ਕਹਾਣੀ ਤੁਹਾਡੇ ਨਾਲ ਸਾਂਝ ਪਾ ਕੇ ਫਿਰ ਸਮਾਪਤੀ ਕਰੂੰਗਾ। ਇੱਕ ਰਾਜਾ ਕਿਸੇ ਟਾਈਮ ਜੰਗਲ ਦੇ ਵਿੱਚ ਗਿਆ ਤਾਂ ਬੜਾ ਭੁੱਖਾ ਪਿਆਸਾ ਧਿਆਇਆ ਸੀ। ਮੋਰੇ ਇੱਕ ਕਿਸਾਨ ਉਸ ਨੂੰ ਮਿਲਿਆ ਤਾਂ ਉਸਨੇ ਕਿਹਾ ਵੀ ਮੈਂ ਬਹੁਤ ਪਿਆਸਾ ਹਾਂ। ਉਸਨੇ ਪਛਾਣ ਲਿਆ ਵੀ ਇਹ ਰਾਜਾ ਹੈ ਤੇ ਉਸਨੇ ਜਿਹੜੀ ਖਾਸ ਸੇਵਾ ਉਸਦੀ ਕੀਤੀ। ਰਾਜੇ ਨੇ ਕਿਹਾ ਵੀ ਅੱਜ ਤੂੰ ਮੇਰੀ ਬਹੁਤ ਸੇਵਾ ਕੀਤੀ ਆ, ਮੈਂ ਅੱਜ ਤੋਂ ਤੇਰਾ ਮਿੱਤਰ ਹਾਂ, ਕੱਲ੍ਹ ਨੂੰ ਕਿਤੇ ਤੈਨੂੰ ਕੋਈ ਜ਼ਰੂਰਤ ਹੋਈ ਤਾਂ ਮੈਨੂੰ ਦੱਸੀ। ਇਸੇ ਤਰੀਕੇ ਦੇ ਨਾਲ ਆਉਂਦੇ ਸਾਲਾਂ 'ਚ ਕਿਤੇ ਕਾਲ ਪੈ ਗਿਆ, ਉਸ ਕਿਸਾਨ ਦੀ ਫਸਲ ਨਾ ਹੋਈ ਤਾਂ ਉਸਦੀ ਘਰ ਵਾਲੀ ਉਹਨੂੰ ਕਹਿੰਦੀ ਵੀ ਤੂੰ ਕਿਉਂ ਨਾ ਰਾਜੇ ਕੋਲ ਜਾ ਕੇ ਮਦਦ ਮੰਗ। ਰਾਜੇ ਦੇ ਕੋਲੋਂ ਗਿਆ, ਉਹ ਜਾ ਕੇ ਦੇਖਿਆ, ਉਹ ਬੈਠਿਆ, ਉਹਨੇ ਦੇਖਿਆ ਵੀ ਹਾਂ ਕਦੀ ਕੋਈ ਫਰਿਆਦ ਲੈ ਕੇ ਆ ਰਿਹਾ, ਕੋਈ ਫਰਿਆਦ ਲੈ ਕੇ ਆ ਰਿਹਾ। ਉਹ ਸੋਚਦਾ ਰਿਹਾ ਵੀ ਮੈਂ ਪੁੱਛਾਂ ਇਹਨੂੰ, ਮੰਗਾਂ ਇਹਦੇ ਕੋਲ, ਕੁਛ ਕਰਾਂ ਜਾਂ ਕੀ ਕਰਾਂ। ਸ਼ਾਮ ਨੂੰ ਜਦੋਂ ਬੈਠੇ ਤਾਂ ਉਹਨੇ ਦੇਖਿਆ ਵੀ ਰਾਜਾ ਆਪ ਅਰਦਾਸ ਕਰ ਰਿਹਾ ਸੀ ਪ੍ਰਮਾਤਮਾ ਅੱਗੇ ਵੀ ਪ੍ਰਮਾਤਮਾ ਮੈਨੂੰ ਬਲ ਬਖਸ਼, ਮੈਨੂੰ ਇਹ ਕੋਸ਼ਿਸ਼ ਕਰ ਵੀ ਮੈਂ ਸਾਰਿਆਂ ਦਾ ਜੋ ਮੰਗ ਰਿਹਾ ਵੀ ਮੈਂ ਉਹਨਾਂ ਦਾ ਪੂਰਾ ਕਰ ਸਕਾਂ। ਉੱਥੇ ਉਸ ਕਿਸਾਨ ਨੇ ਰਾਜੇ ਕੋਲੋਂ ਮੰਗਣਾ ਸੋਚਿਆ ਵੀ ਜ਼ਰੂਰਤ ਨਹੀਂ, ਉਹ ਵਾਪਸ ਉੱਦਾਂ ਹੀ ਬਗੈਰ ਗੱਲ ਕੀਤੇ ਆ ਗਿਆ। ਘਰ ਵਾਲੀ ਨੇ ਜਦ ਉਸਨੂੰ ਪੁੱਛਿਆ ਵੀ ਤੂੰ ਤਾਂ ਉੱਦਾਂ ਹੀ ਆ ਗਿਆ, ਕੀ ਗੱਲ ਹੋਈ? ਕਹਿੰਦਾ ਮੈਂ ਤਾਂ ਉਹਦੇ ਕੋਲ ਮੰਗਣ ਚੱਲਾ ਸੀ, ਜਿਹੜਾ ਆਪ ਕਿਸੇ ਤੋਂ ਮੰਗਦਾ, ਤੇ ਮੈਂ ਕਿਉਂ ਨਾ ਸਿੱਧਾ ਰੱਬ ਦੇ ਕੋਲੋਂ, ਪ੍ਰਮਾਤਮਾ ਦੇ ਕੋਲੋਂ ਉਸ ਚੀਜ਼ ਨੂੰ ਮੰਗਾ ਜੋ ਇਹ ਬੰਦਾ ਦੇਣ ਦੇ ਵਿੱਚ ਮੇਰੇ ਤੋਂ ਅਸਮਰੱਥ ਆ। ਸੋ ਸਿੱਧਾ ਪ੍ਰਮਾਤਮਾ ਦੇ ਕੋਲੋਂ ਮੰਗਣ ਦੇ ਨਾਲ, ਉਹਦੇ ਨਾਲ ਜੁੜ ਕੇ, ਉਸ ਸਿਧਾਂਤ ਦੇ ਨਾਲ ਜੁੜ ਕੇ ਜਿਹੜੀ ਇਹ ਗੱਲ ਆ ਉਹ ਆਪਾਂ ਨੂੰ ਜਿਹੜੀ ਉਹ ਮਿਲਦੀ ਆ। ਸੋ ਭਾਈ ਸਾਹਿਬ ਨੇ, ਤੁਸੀਂ ਸਾਰੀ ਸਾਧ ਸੰਗਤ ਨੇ ਬੜਾ ਪ੍ਰੇਮ ਦੇ ਨਾਲ ਇਹ ਪੂਰਾ ਦੀਵਾਨ ਸਰਵਣ ਕੀਤਾ ਆ। ਸੋ ਆਓ ਇਹੀ ਕੋਸ਼ਿਸ਼ ਕਰੀਏ ਆਉਂਦੇ ਸਮਿਆਂ ਦੇ ਵਿੱਚ ਵੀ ਆਪਣਾ ਇਤਿਹਾਸ ਦੇ ਨਾਲ ਨਾਲ ਉਸ ਸਿਧਾਂਤ ਦੇ ਨਾਲ ਵੀ ਜਿਹੜੇ ਉਹ ਜੁੜੇ ਰਹੀਏ। ਤੇ ਬਹੁਤ ਬਹੁਤ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਬਹੁਤ ਸਾਰੇ ਸਾਡੇ ਸਰਜਨਸ ਨੇ ਹੀ ਪੰਜਾਬੀ ਰੇਡੀਓ USA ਨੂੰ ਸੁਣਨ ਦੇਖਣ ਵਾਲੇ ਆਪਣੇ ਕੋਲ ਆਏ, ਉੱਥੇ ਮਿਲੇ, ਤੇ ਉਸ ਦੇ ਲਈ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਤੇ ਬਾਕੀ ਜੇ ਤੁਸੀਂ ਜੁਆਇਨ ਕਰਨਾ ਚਾਹੁੰਦੇ ਆ, ਦੇਖਣਾ ਚਾਹੁੰਦੇ ਆ, ਤਾਂ ਤੁਸੀਂ ਸਾਡੇ YouTube ਚੈਨਲ ਜਾਂ Facebook ਫੈਨ ਪੇਜ ਦੇ ਉੱਤੇ ਜਾਂ ਪੰਜਾਬੀradioUSA.com ਦੇ ਉੱਤੇ ਜਾ ਕੇ ਵੀ ਸੁਣ ਦੇਖ ਸਕਦੇ ਆ। ਸਮਾਂ ਦੇਣ ਦੇ ਲਈ ਸਾਰੇ ਪ੍ਰਬੰਧਕਾਂ ਦਾ, ਸਾਰੀ ਕਮੇਟੀ ਦਾ, ਸਾਰੀ ਸਾਧ ਸੰਗਤ ਦਾ ਧੰਨਵਾਦ। ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਦੇ ਦੀਵਾਨ ਹੈ ਸਜੀ ਹੈ ਉਹਨਾਂ ਦਾ
ਜਿਸ ਤਰ੍ਹਾਂ ਵਿਸਾਖੀ ਦਾ ਸ਼ੁਭ ਵੱਡਾ ਅਵਸਰ ਆ ਰਿਹਾ ਉਹਨੂੰ ਸੈਲੀਬ੍ਰੇਟ ਕਰਨ ਵਾਸਤੇ ਸੰਗਤਾਂ ਨੇ ਤਿਆਰੀਆਂ ਰੱਖੀਆਂ ਹੋਈਆਂ। ਇਹਦੇ ਨਾਲ ਹੀ ਸਾਡੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਪੰਜਾਬੀ ਰੇਡੀਓ USA ਦੇ ਕੈਲੀਫੋਰਨੀਆ ਤੋਂ ਰਾਜ ਕਰਨਵੀਰ ਸਿੰਘ ਜੀ ਸਾਡੇ ਨਾਲ ਹਾਜ਼ਰ ਹੈ ਜੀ। ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ। ਇਹਦੇ ਨਾਲ ਹੀ ਅਸੀਂ ਇਹਨਾਂ ਦੀਆਂ ਜੋ ਸੇਵਾਵਾਂ ਰੇਡੀਓ ਤੇ ਵੱਖ-ਵੱਖ ਵਿਸ਼ਿਆਂ ਤੇ ਬੜੀ ਡਿਟੇਲ ਦੇ ਨਾਲ ਬੜਾ ਖੋਜ ਵਰਕ ਲੈ ਕੇ ਇਹ ਆਪਣੀਆਂ ਰੇਡੀਓ ਦਾ ਸ਼ੋਅ ਕਰਦੇ ਆ। ਅਸੀਂ ਇਹਨਾਂ ਨੂੰ ਐਪਰੀਸ਼ੀਏਟ ਵੀ ਕਰਦੇ ਆ ਤੇ ਭਵਿੱਖ ਲਈ ਵੀ ਸ਼ੁਭ ਕਾਮਨਾਵਾਂ ਦਿੰਦੇ ਆ ਤੇ ਉਮੀਦ ਕਰਦੇ ਆ ਕਿ ਅੱਗੇ ਤੋਂ ਜਦੋਂ ਵੀ ਇਹ ਵਾਸ਼ਿੰਗਟਨ DC ਏਰੀਆ ਨਿਊਯਾਰਕ ਆਉਣ ਸਾਡੇ ਗੁਰੂ ਘਰ ਜ਼ਰੂਰ ਆਉਣ ਤੇ ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣ। ਜੀ ਆਇਆਂ ਨੂੰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਮਿਹਰਬਾਨੀ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਿੱਖ ਸੈਂਟਰ ਆਫ ਵਰਜੀਨੀਆ ਗੁਰੂ ਘਰ ਮਨੈਸਸ ਵਰਜੀਨੀਆ ਤੇ ਵਿੱਚ ਪਹੁੰਚੇ ਹਾਂ। ਕੱਲ ਸਿੱਖ ਡੇ ਪਰੇਡ ਜੋ ਵਾਸ਼ਿੰਗਟਨ DC ਦੇ ਵਿੱਚ ਹੋਈ, ਜਿੱਥੇ ਠਾਠਾ ਮਾਰ ਦਾ ਖੱਟ ਸੀ, ਉੱਥੇ ਅੱਜ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਬਹੁਤ ਸਾਰੇ ਪੰਜਾਬੀ ਰੇਡੀਓ USA ਦੇ ਚਾਹਣ ਵਾਲੇ ਸਾਨੂੰ ਇੱਥੇ ਮਿਲੇ ਆ। ਪੁਰਾਣੇ ਕਨੈਕਸ਼ਨ ਜਿਹੜੇ ਉਹ ਜੁੜੇ ਆ। ਸੋ ਉਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਸਾਧ ਸੰਗਤ ਦਾ ਜਿੱਥੇ ਧੰਨਵਾਦ ਆ, ਉੱਥੇ ਸਾਰੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਆ। ਬਹੁਤ ਹੀ ਵਧੀਆ ਢੰਗ ਦੇ ਨਾਲ ਅੰਦਰ ਦੀਵਾਨ ਸੱਜੇ, ਬਹੁਤ ਹੀ ਇਤਫਾਕ ਪ੍ਰੇਮ ਦੇ ਨਾਲ ਜਿਹੜੀਆਂ ਸੰਗਤਾਂ ਆ ਆਪਸ ਦੇ ਵਿੱਚ ਇਹਨਾਂ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੀਆਂ ਸੀ। ਉਮੀਦ ਕਰਦੇ ਹਾਂ ਇੱਦਾਂ ਹੀ ਜਿਹੜੇ ਦਰਸ਼ਨ ਮੇਲੇ ਆ ਉਹ ਹੁੰਦੇ ਰਹਿਣਗੇ। ਸੋ ਸਾਰੀਆਂ ਹੀ ਸੰਗਤਾਂ ਦਾ, ਸਾਰੀ ਕਮੇਟੀ ਦਾ, ਸਾਰੇ ਹੀ ਵੀਰਾਂ ਭੈਣਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਸਿੱਖ ਸੈਂਟਰ ਆਫ ਵਰਜੀਨੀਆ ਮਨੈਸਸ ਦੇ ਵਿੱਚ ਪਹੁੰਚੇ ਹੋਏ ਆ। ਆਪਣੇ ਨਾਲ ਦਵਿੰਦਰ ਸਿੰਘ ਜੀ ਜੁੜੇ ਹੋਏ ਆ। ਗੁਰਦੁਆਰਾ ਸਾਹਿਬ ਬਾਰੇ ਜਾਣਦੇ ਆ, ਕਿੱਦਾਂ ਆ ਸੰਗਤ, ਕਦੋਂ ਤੋਂ ਇੱਥੇ ਆ, ਉਸ ਦੇ ਬਾਰੇ ਗੱਲਬਾਤ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ, ਜਿਹੜੇ ਗੁਰਦੁਆਰਾ ਸਾਹਿਬ ਦੀ ਤੁਸੀਂ ਗੱਲ ਕੀਤੀ ਆ, ਇਹ ਦਸੰਬਰ 2008 ਦੇ ਵਿੱਚ ਇਹਦਾ ਕੰਟਰੈਕਟ ਭਰਿਆ ਸੀ ਤੇ 27 ਫਰਵਰੀ 2009 ਨੂੰ ਇਹਦੀ ਕਲੋਜ਼ਿੰਗ ਕਰਕੇ ਇਹ ਗੁਰੂ ਘਰ ਸ਼ੁਰੂ ਕੀਤਾ। ਪਹਿਲਾਂ ਇਹ ਚਰਚ ਸੀ ਤੇ ਚਰਚ ਨੂੰ ਕਨਵਰਟ ਕਰਕੇ 2009 ਦੇ ਵਿੱਚ 27 ਫਰਵਰੀ 2009 ਤੋਂ ਇਹ ਗੁਰਦੁਆਰਾ ਸਾਹਿਬ ਸ਼ੁਰੂ ਹੋਇਆ। ਕਿੰਨੀ ਕੁ ਸੰਗਤ ਇੱਥੇ ਵਰਜੀਨੀਆ ਦੇ ਇਸ ਇਲਾਕੇ ਦੇ ਵਿੱਚ ਜਿਹੜੀ ਉਹ ਰਹਿੰਦੀ ਆ? ਇਸ ਇਲਾਕੇ ਦੇ ਵਿੱਚ ਜਿਹੜੀ ਰਫਲੀ ਸੰਗਤ ਹੈ ਉਹ ਤਕਰੀਬਨ 5 ਤੋਂ 700 ਦੇ ਕਰੀਬ ਰਹਿੰਦੀ ਹੈ। ਤੇ ਕਿਉਂਕਿ ਇਹ ਜਿਹੜਾ ਏਰੀਆ ਥੋੜਾ ਕੰਟਰੀ ਸਾਈਡ ਏਰੀਆ, ਸੰਗਤਾਂ ਦੂਰ ਰਹਿੰਦੀਆਂ ਨੇ, ਪਰ ਸੰਗਤ ਹੈ ਜ਼ਰੂਰ। ਠੀਕ ਹੈ। ਓਵਰਆਲ ਕਿੰਨਾ ਏਰੀਆ ਹੈਗਾ ਇਸ ਗੁਰੂ ਘਰ ਦੇ ਵਿੱਚ? ਇਸ ਗੁਰੂ ਘਰ ਦੇ ਵਿੱਚ ਇਸ ਵੇਲੇ ਜੇ ਜ਼ਮੀਨ ਦੇਖੀਏ ਤੇ 11.5 ਏਕੜ ਹੈ, ਜਿਹਦੇ ਵਿੱਚ ਜਿਹੜਾ 1.5 ਏਕੜ ਦੇ ਵਿੱਚ ਚਰਚ ਸੀ ਤੇ ਉਸ ਤੋਂ ਬਾਅਦ 10 ਏਕੜ ਜਿਹੜਾ ਨਾਲ ਦਾ ਸੀ ਉਹ ਸੰਗਤਾਂ ਨੇ 2012 ਦੇ ਵਿੱਚ ਖਰੀਦਿਆ। ਸੋ ਮੈਂ ਅੱਜ ਵਿਜ਼ਿਟ ਕੀਤਾ ਇੱਥੇ, ਆਪਾਂ ਅੰਦਰ ਦਰਸ਼ਨ ਕੀਤੇ, ਬੜੇ ਪਿਆਰ ਦੇ ਨਾਲ ਸਾਰੀਆਂ ਜਿਹੜੀਆਂ ਸੰਗਤਾਂ ਇੱਕ ਦੂਜੇ ਨੂੰ ਜਾਣਦੀਆਂ, ਪਰਿਵਾਰਕ ਮਾਹੌਲ ਦੇ ਵਿੱਚ ਸੰਗਤਾਂ ਰੂਪੀ ਜਿਹੜਾ ਇੱਥੇ ਦੀਵਾਨ ਜਿਹੜੇ ਉਹ ਸੱਜ ਰਹੇ ਸੀ। ਸੋ ਹੋਰ ਜੇ ਤੁਸੀਂ ਜਿਹੜੀਆਂ ਸਾਡੀਆਂ ਦੇਖਣ ਵਾਲੇ ਦਰਸ਼ਕ ਆ, ਸਰੋਤੇ ਆ, ਉਹਨਾਂ ਨੂੰ ਦੱਸਣਾ ਹੋਵੇ ਵਰਜੀਨੀਆ ਦੇ ਕਿਹੜਾ ਕੁ ਪਾਸਾ ਪੈ ਜਾਂਦਾ ਆ, ਕਿਸ ਪਾਸੇ ਆ, ਵਾਸ਼ਿੰਗਟਨ DC ਤੋਂ ਕਿੱਦਾਂ ਦੂਰ ਆ, ਜੇ ਕੋਈ ਇੱਧਰ ਆ ਰਿਹਾ ਆ ਤਾਂ ਕਿੱਦਾਂ ਪਹੁੰਚ ਸਕਦਾ? ਹਾਂਜੀ, ਇਹ ਜਿਹੜਾ ਗੁਰੂ ਘਰ ਹੈਗਾ ਇਹ ਪ੍ਰਿੰਸ ਵਿਲੀਅਮ ਕਾਉਂਟੀ ਦੇ ਵਿੱਚ ਹੈ। ਪ੍ਰਿੰਸ ਵਿਲੀਅਮ ਕਾਉਂਟੀ ਜਿਹੜੀ ਹੈਗੀ ਆ ਵਰਜੀਨੀਆ ਦੇ ਵਿੱਚ ਤੇ ਪਹਿਲੇ ਨੰਬਰ ਤੇ ਡਾਈਵਰਸਡ ਕਾਉਂਟੀ ਹੈ ਤੇ ਟੋਟਲ USA ਦੇ ਵਿੱਚ ਟੌਪ 10 ਜਿਹੜੀਆਂ ਡਾਈਵਰਸਡ ਕਾਉਂਟੀਆਂ ਨੇ ਉਹਦੇ ਵਿੱਚ ਹੈ। ਕਿਉਂਕਿ ਇਸ ਕਾਉਂਟੀ ਦੇ ਵਿੱਚ ਜਿਹੜੀ ਐਂਗਲੋ ਅਮਰੀਕਨ, ਜਿਹਨੂੰ ਆਪਾਂ ਗੋਰੇ ਅਮਰੀਕਨ ਕਹਿ ਦਿੰਦੇ ਆ, ਉਹਨਾਂ ਦੀ ਗਿਣਤੀ 42% ਆ, ਪਰ 58% ਜਿਹੜੀ ਗਿਣਤੀ ਆ ਉਹ ਮਿਨੋਰਟੀਜ਼ ਦੀ ਆ। ਕਿਉਂਕਿ ਇਸ ਕਾਉਂਟੀ ਦੇ ਵਿੱਚ ਲਤੀਨੋ ਅਮਰੀਕਨ ਤੇ ਅਫਰੀਕਨ ਅਮਰੀਕਨ ਦੀ ਬਹੁਤਾਤ ਹੈ। ਏਸ਼ੀਅਨ ਅਮਰੀਕਨ ਕੋਈ 9% ਦੇ ਕਰੀਬ ਨੇ। ਤੇ ਇਹ ਜਿਹੜੀ ਕਾਉਂਟੀ ਆ, ਪਹਿਲਾਂ ਇਹਨੂੰ ਰੂਰਲ ਕਾਉਂਟੀ ਕਿਹਾ ਜਾਂਦਾ ਸੀ, ਬਿਲਕੁਲ ਪੇਂਡੂ। ਅੱਜ ਵੀ ਜਿਹੜੀ ਇਹ ਕਾਉਂਟੀ ਆ, ਇਹਦਾ 52% ਜਿਹੜੀ ਜ਼ਮੀਨ ਹੈ ਉਹ ਅਨਟੱਚ ਹੈ। ਕਹਿਣ ਤੋਂ ਭਾਵ ਹਜੇ ਵੀ ਫਾਰਮਿੰਗ ਹੋ ਰਹੀ ਹੈ 52%, ਸਿਰਫ 48% ਦੇ ਵਿੱਚ ਹੈ। ਇਸ ਕਾਉਂਟੀ ਦੇ ਵਿੱਚ ਜਿਹੜੀ ਸੰਗਤ ਹੌਲੀ ਵਧਣੀ ਸ਼ੁਰੂ ਹੋਈ ਹੈ। ਸਟਾਰਟਿੰਗ ਦੇ ਵਿੱਚ ਸਾਡੇ 50-55 ਹੁੰਦੇ ਸੀ, ਹੁਣ ਨਾਰਮਲੀ ਸੰਡੇ ਨੂੰ ਚੰਗੇ ਆ ਦਿਨ ਤੇ ਤਕਰੀਬਨ 250 ਤੋਂ 300 ਸੰਗਤ ਹੋ ਜਾਂਦੀ ਆ। ਉਹਦਾ ਕਾਰਨ ਇਹ ਆ ਕਿ ਇਹ ਕਾਉਂਟੀ ਦੇ ਵਿੱਚ ਦੀ ਇੰਟਰ ਸਟੇਟ ਰੂਟ 66 ਤੇ I-81 ਕਾਉਂਟੀ ਤੋਂ ਬਾਹਰ ਦੀ ਜਾਂਦਾ ਤੇ 66 ਕਾਉਂਟੀ ਦੇ ਵਿੱਚ ਦੀ ਜਾਂਦਾ, ਜੋ ਕਿ ਅਮਰੀਕਾ ਦੀ ਟਰੱਕਿੰਗ ਇੰਡਸਟਰੀ ਹੈ, ਜਿਹੜੀ ਕੋਸਟ ਟੂ ਕੋਸਟ ਚੱਲਦੀ ਆ, ਉਹ ਮੈਜੋਰਟੀ ਜਿਹੜੀ ਹੈਗੀ ਆ I-81 ਤੇ I-81 ਤੋਂ ਬਾਅਦ I-66। ਇਸੇ ਕਰਕੇ ਅਸੀਂ ਤੁਹਾਡੇ ਸਰੋਤਿਆਂ ਨੂੰ ਦੱਸਾਂਗੇ, ਬੜਾ ਮਾਣ ਮਹਿਸੂਸ ਹੁੰਦਾ ਹੈ ਜਦੋਂ ਇਸ ਕਾਉਂਟੀ ਦੇ ਕਾਰਨਰ ਦੇ ਵਿੱਚ ਸਾਡੀਆਂ ਬਹੁਤ ਵੱਡੀਆਂ ਮਿਡ ਲੈਵਲ ਟਰੱਕਿੰਗ ਕੰਪਨੀ 100 ਟਰੱਕ ਵਾਲੇ ਆਪਣੇ ਸਿੱਖ ਭਰਾਵਾਂ ਨੇ ਕੰਪਨੀਆਂ ਬਣਾਈਆਂ ਨੇ। ਸੋ ਇੱਥੇ ਵਰਜੀਨੀਆ ਦੇ ਵਿੱਚ ਖੇਤੀਬਾੜੀ, ਟਰੱਕਿੰਗ, ਕਿੱਦਾਂ ਦੀ ਇਕਨੋਮੀ ਦਾ ਕਿੱਦਾਂ ਆ, ਜੌਬਸ ਵਗੈਰਾ ਨੂੰ ਲੈ ਕੇ ਕਿੱਦਾਂ ਆ, ਆਪਣੇ ਲੋਕ ਕਿੱਦਾਂ ਦੇ ਕੰਮਾਂ 'ਚ ਨੇ?
ਅਸਲ ਇਹ ਜਿਹੜੀ ਕਾਉਂਟੀ ਹੈਗੀ ਆ, ਕਿਉਂਕਿ ਇਹ ਵਾਸ਼ਿੰਗਟਨ ਡੀਸੀ ਤੋਂ ਕੋਈ ਬਹੁਤੀ ਦੂਰ ਨਹੀਂ, 45 ਮਿੰਟ ਦਾ ਰਸਤਾ ਇੱਥੋਂ ਵਾਈਟ ਹਾਊਸ ਹੈ ਠੀਕ ਹੈ। I-95 ਲੈ ਕੇ। ਸੋ ਇਹ ਕਾਉਂਟੀ ਦੇ ਵਿੱਚ ਹਜੇ ਵੀ 52%, ਜਿਵੇਂ ਮੈਂ ਪਹਿਲਾਂ ਦੱਸਿਆ, ਲੈਂਡ ਦੇ ਵਿੱਚ ਖੇਤੀਬਾੜੀ ਜਾਂ ਵੈਸੇ ਫਾਰਮਿੰਗ ਲੈਂਡ ਪਈ ਆ, ਫਾਰਮ ਨਹੀਂ ਵੀ ਹੁੰਦੀ। ਪਰ ਜਿਹੜੀ ਆਪਣੀ ਸਿੱਖ ਕਮਿਊਨਿਟੀ, ਪੰਜਾਬੀ ਕਮਿਊਨਿਟੀ ਹੈ, ਜਿੱਥੇ ਉਹਨਾਂ ਕੋਲੇ ਟਰੱਕਿੰਗ ਬਿਜ਼ਨਸ ਹੈ, ਉਸ ਤੋਂ ਬਿਨਾਂ ਜਿਹੜੇ ਲੋਕਲ ਸਮਾਲ ਬਿਜ਼ਨਸ ਨੇ, ਸਾਬੇ ਹੋ ਗਏ, 7-11 ਹੋ ਗਏ, ਡਨਕਨ ਡੋਨਟ ਹੋ ਗਏ, ਉਹਦੇ ਵਿੱਚ ਆਪਣੇ ਪੰਜਾਬੀਆਂ ਦੀ ਬੜਾ, ਜਿਹਨੂੰ ਪੰਜਾਬੀ 'ਚ ਕਹੀਦਾ ਦਬਦਬਾ ਵਾ। ਤੇ ਇਸ ਤੋਂ ਬਿਨਾਂ ਇਸ ਏਰੀਆ ਦੇ ਵਿੱਚ ਆਪਣੇ ਗੁਰੂ ਦੀ ਕਿਰਪਾ ਦੇ ਨਾਲ ਬਹੁਤ ਜਿਹੜੇ ਸਿੱਖ ਨੇ, ਉਹ ਫੈਡਰਲ ਗਵਰਨਮੈਂਟ, ਠੀਕ ਹੈ, ਕਾਉਂਟੀ ਲੈਵਲ ਤੇ ਸਟੇਟ ਲੈਵਲ ਤੇ ਸਰਕਾਰੀ ਜੌਬਾਂ ਬਹੁਤ ਕਰਦੇ ਨੇ। ਤੇ ਸਰੋਤੇ ਵੀਰੋ, ਤੁਹਾਨੂੰ ਹੈਰਾਨਗੀ ਹੋਏਗੀ ਵੀ ਇਸ ਏਰੀਆ ਦੇ ਵਿੱਚ ਡਾਇਰੈਕਟਰ ਲੈਵਲ ਤੱਕ, ਜਿਹੜੇ ਜਿਵੇਂ ਫੇਅਰਫਿਕਸ ਕਾਉਂਟੀ ਵਰਜੀਨੀਆ ਦੀ ਸਾਰਿਆਂ ਨੂੰ ਵੱਡੀ ਕਾਉਂਟੀ ਹੈ, ਉਹਦੇ ਵਿੱਚ ਅਸਿਸਟੈਂਟ ਡਾਇਰੈਕਟਰ, ਪ੍ਰਿੰਸ ਵਿਲੀਅਮ ਕਾਉਂਟੀ ਦੇ ਵਿੱਚ ਡਾਇਰੈਕਟਰ ਤੱਕ ਜਿਹੜੇ ਆਪਣੇ ਸਿੱਖ ਪੰਜਾਬੀ ਜਿਹੜੇ ਨੇ ਉਹ ਲੱਗੇ ਹੋਏ ਨੇ, ਕਿਉਂਕਿ ਫੈਡਰਲ ਗਵਰਨਮੈਂਟ ਬਹੁਤ ਨੇੜੇ ਆ ਸਾਡੇ। ਦੇਖੋ ਜੀ, ਬਹੁਤ ਵਧੀਆ ਆ। ਸੋ ਨਵੀਂ ਥਾਂ ਦੇ ਉੱਤੇ ਜਾ ਕੇ ਸੰਗਤ ਦੇ ਬਾਰੇ ਜਾਣਨਾ, ਤੇ ਉੱਥੇ ਆਪਣੀ ਕਮਿਊਨਿਟੀ ਕਿੱਦਾਂ ਵਸ ਰਹੀ ਆ, ਕਿੱਦਾਂ ਵੱਧ ਫੁੱਲ ਰਹੀ ਆ, ਇਹ ਸਭ ਇਹ ਨਿਸ਼ਾਨੀਆਂ ਜਿਹੜੀਆਂ ਉਹ ਦੱਸ ਰਹੇ ਆ ਵੀ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਤੇ ਸੰਗਤ ਦੇਖੋ ਕਾਫੀ ਹੁਮ-ਹੁਮਾ ਕੇ ਇਹਨਾਂ ਗੁਰੂ ਘਰਾਂ ਦੇ ਵਿੱਚ ਪਹੁੰਚਦੀ ਆ। ਸੋ ਬਹੁਤ ਵਧੀਆ ਉਪਰਾਲਾ ਚੱਲ ਰਿਹਾ ਆ। ਤੇ ਜਦੋਂ ਵੀ ਕਿਤੇ ਤੁਸੀਂ ਆਉਂਦੇ ਆ ਵਰਜੀਨੀਆ 'ਚ, ਮਨੈਸਸ ਵਾਲੇ ਪਾਸੇ, ਡੀਸੀ ਵਾਲੇ ਪਾਸੇ, ਤਾਂ ਆਲੇ ਦੁਆਲੇ ਜ਼ਰੂਰ ਟਰਾਈ ਕਰਿਆ ਕਰੋ ਵੀ ਇਹੋ ਜਿਹੀਆਂ ਥਾਵਾਂ ਤੇ ਵੀ ਪਹੁੰਚਣ ਦੀ ਕੋਸ਼ਿਸ਼ ਕਰੋ। ਇੰਨੀਆਂ ਗੱਲਾਂ ਦੇ ਨਾਲ ਹੁਣ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਖ ਸੈਂਟਰ ਆਫ ਵਰਜੀਨੀਆ ਮਨਾਸਸ ਵਿਖੇ ਸਾਲਾਨਾ ਵਿਸਾਖੀ ਮੇਲਾ ਇਸ ਸਾਲ April 28, 2024 ਦਿਨ ਐਤਵਾਰ ਨੂੰ ਹੋਣ ਜਾ ਰਿਹਾ ਹੈ। ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਮੇਲੇ ਦੇ ਵਿੱਚ ਹੁਮ-ਹੁਮਾ ਕੇ ਪਹੁੰਚੋ। ਇਸ ਸਾਲ ਦੀ ਜਿਹੜੀ ਅਟਰੈਕਸ਼ਨ ਹੋਏਗੀ, ਬੱਚਿਆਂ ਦੇ ਲਈ ਪੋਨੀ ਰਾਈਡ ਹੋਏਗੀ। ਉਸ ਤੋਂ ਬਿਨਾਂ ਪੰਜਾਬੀ ਬਾਜ਼ਾਰ ਲੱਗੇਗਾ। ਪੰਜਾਬੀ ਬਾਜ਼ਾਰ ਤੋਂ ਬਿਨਾਂ ਪੰਜਾਬੀਆਂ ਦਾ ਜਿਹੜਾ ਹਰਮਨ ਪਿਆਰਾ ਗੰਨੇ ਦਾ ਰਸ, ਗਰਮ ਜਲੇਬੀਆਂ ਤੇ ਹੋਰ ਸਾਰੇ ਪੰਜਾਬੀ ਪਕਵਾਨ ਉਸ ਦੇ ਵਿੱਚ ਸ਼ਾਮਲ ਹੋਣਗੇ। ਤੇ ਨਾਲ ਹੀ ਨਾਲ ਉਚੇਚੇ ਤੌਰ ਤੇ ਸਾਡੇ ਕੋਲ ਗੁਰਦੁਆਰਾ ਸਿੱਖ ਸੈਂਟਰ ਵਰਜੀਨੀਆ ਵਿਖੇ ਵਰਜੀਨੀਆ ਦੇ ਸਟੇਟ ਲੈਵਲ, ਸਿਟੀ ਲੈਵਲ, ਸਟੇਟ ਲੈਵਲ ਤੇ ਫੈਡਰਲ ਲੈਵਲ ਦੇ ਸਾਰੇ ਇਲੈਕਟਡ ਅਫੀਸ਼ੀਅਲ ਪਹੁੰਚ ਰਹੇ ਨੇ, ਜਿਨ੍ਹਾਂ ਦੇ ਵਿੱਚ ਸੈਨੇਟਰ ਟਿਮ ਕੇਨ ਦੇ ਆਫਿਸ ਵੱਲੋਂ ਵੀ ਜ਼ਰੂਰ ਸ਼ਮੂਲੀਅਤ ਹੋਵੇਗੀ। ਸੋ ਸੰਗਤਾਂ ਨੂੰ ਬੇਨਤੀ ਹੈ ਕਿ ਉਸ ਮੇਲੇ ਦੇ ਵਿੱਚ ਜਿੱਥੇ ਖਾਲਸਾ ਸਾਜਨਾ ਦਿਵਸ ਨੂੰ ਆਪਾਂ ਸ਼ਰਧਾ ਅਤੇ ਜੋਸ਼ ਨਾਲ ਮਨਾਈਏ, ਉੱਥੇ ਜਿਹੜੇ ਸਾਡੇ ਇਲੈਕਟਡ ਅਫੀਸ਼ੀਅਲ ਨੇ ਉਹਨਾਂ ਨਾਲ ਵੀ ਮਿਲੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।